USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਜੀ ਆਇਆਂ ਨੂੰ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 27 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨ ਦਾ ਵਕਤ ਚੱਲ ਰਿਹਾ ਹੈ, ਉਸ ਬਾਰੇ ਜਾਣਕਾਰੀ ਲਈ ਤੇ ਜਾਂ ਫਿਰ ਜੇ ਤੁਸੀਂ 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਕੋਈ ਤਬਦੀਲੀਆਂ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 ਦੇ ਉੱਤੇ। ਟੇਰਕੀਅਨ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਅਨ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹਾਲਿਸਟਰ, ਰਵਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋ ਲੈਂਡਮਾਰਕ ਟਰਾਂਸ ਮੋਡੈਸਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698। ਅੱਜ ਦੀਆਂ ਖਬਰਾਂ ਵੱਲ ਲਈਏ ਤੇ ਸਨ 1944 ਦੇ ਵਿੱਚ ਇੱਕ ਟਾਈਟਲ 42 ਯੂਜ਼ ਕੀਤਾ ਗਿਆ ਸੀ, ਜਿਸ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਮਾਰਚ 2020 ਦੇ ਵਿੱਚ ਦੁਬਾਰਾ ਲਾਗੂ ਕੀਤਾ ਸੀ ਵੀ ਜਿਹੜੇ ਲੋਕ ਇਲੀਗਲੀ ਜਾਂ ਫੋਰਨਰਸ ਐਂਟਰ ਕਰਨਗੇ ਸਾਡੇ ਮੁਲਕ 'ਚ, ਉਹ ਇੱਕ ਸੀਰੀਅਸ ਡੇਂਜਰ ਹੋਣਗੇ ਇੱਕ ਬਿਮਾਰੀਆਂ ਫੈਲਾਉਣ ਦੇ ਲਈ। ਸੋ ਇਹ COVID-19 ਦੇ ਦੌਰਾਨ ਕੀਤਾ ਗਿਆ ਸੀ ਤੇ ਅੱਜ US ਦੀ ਸੁਪਰੀਮ ਕੋਰਟ ਨੇ ਉਸ ਡਿਸੀਜਨ ਨੂੰ ਅਪਹੋਲਡ ਕੀਤਾ ਹੈ। ਉਹ ਉਸ ਨੂੰ ਉਸੇ ਤਰ੍ਹਾਂ ਹੀ ਰੱਖਿਆ ਹੈਗਾ, ਕਿਉਂਕਿ ਬਹੁਤ ਸਾਰੇ ਰਿਪਬਲਿਕਨ ਗਵਰਨਰ ਤੇ ਅਟਾਰਨੀ ਜਨਰਲ ਜਿਹੜੇ ਸਟੇਟ ਦੇ ਹੈਗੇ ਆ, ਉਹਨਾਂ ਨੇ ਸੁਪਰੀਮ ਕੋਰਟ ਦੇ ਕੋਲ ਇਹ ਕੇਸ ਫਾਈਲ ਕੀਤਾ ਸੀ। ਸੋ ਇਹਦੀ ਐਕਸਪਾਇਰੇਸ਼ਨ ਦਸੰਬਰ ਮਿਡ 'ਚ ਹੋਣੀ ਸੀ। ਸੋ ਇਹ ਹੁਣ ਇਸੇ ਤਰ੍ਹਾਂ ਰਹੇਗਾ। ਇਹਦੇ ਨਾਲ ਬਹੁਤ ਸਾਰੇ ਕਹਿੰਦੇ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀਆਂ ਆਸਾਂ ਦੇ ਉੱਤੇ ਪਾਣੀ ਇੱਕ ਵਾਰ ਫਿਰ ਗਿਆ ਹੈਗਾ ਆ। ਅਮਰੀਕਨ ਸਿਵਲ ਲਿਬਰਟੀ ਯੂਨੀਅਨ ਦੇ ਲਾਇਰ ਲੀ ਜਰਨਰਟ ਨੇ ਇਹ ਕਿਹਾ ਵੀ ਅਸੀਂ ਇਹਦੇ ਲਈ ਬਹੁਤ ਲੰਮੇ ਸਮੇਂ ਤੋਂ ਫਾਈਟ ਕਰ ਰਹੇ ਸੀ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਵੀ ਇਸ ਨੂੰ ਓਵਰਟਰਨ ਕਰਨਾ ਚਾਹੁੰਦੇ ਸੀ, ਪਰ ਹੁਣ ਸੁਪਰੀਮ ਕੋਰਟ ਦੇ ਡਿਸੀਜਨ ਦੇ ਨਾਲ ਹੁਣ ਕਾਫੀ ਲੰਮੇ ਸਮੇਂ ਲਈ ਇਹ ਮਾਮਲਾ ਇੱਦਾਂ ਹੀ ਲਟਕਦਾ ਰਹੂਗਾ। ਜੀ ਬਿਲਕੁਲ। ਹੁਣ ਫਰਵਰੀ ਦੇ ਵਿੱਚ ਇਸ ਦੇ ਉੱਤੇ ਹਰਜੋਤ ਸਿੰਘ ਜੀ ਸੁਣਵਾਈ ਸੁਪਰੀਮ ਕੋਰਟ ਨੇ ਲੈਣੀ ਆ ਤੇ ਪੂਰੀ ਤਰ੍ਹਾਂ ਜਿਹੜੇ ਆ ਉਹ ਕਰਨੇ ਆ ਤੇ ਉਨੀ ਦੇਰ ਤੱਕ 42 ਦੇ ਟਾਈਟਲ ਦੇ ਅਧੀਨ ਜਿਹੜੇ ਲੋਕਾਂ ਨੂੰ ਰੋਕਿਆ ਜਾ ਰਿਹਾ ਆ ਉਹ ਕੰਮ ਉਸੇ ਤਰੀਕੇ ਨਾਲ ਚੱਲਦਾ ਰਹੇਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਐਰੀਜ਼ੋਨਾ ਦੇ ਜੱਜ ਨੇ ਜਿਹੜੀ ਕੈਰੀ ਲੇਕ ਉਸ ਨੂੰ ਆਰਡਰ ਕੀਤੇ ਆ ਵੀ ਉਹ ਜਿਹੜੀ ਕੇਟੀ ਹੌਬਸ ਆ ਉਸ ਨੂੰ ਕੰਪਨਸੇਟ ਕਰੇ ਇਲੈਕਸ਼ਨ ਲਾਸੂਟ ਦੇ ਜਿਹੜੇ ਕੁਝ ਫੀਸ ਆ ਉਸ ਨੂੰ, ਪਰ ਉਸ ਨੂੰ ਸੈਂਕਸ਼ਨ ਕਰਨ ਤੋਂ ਵੀ ਉਹਨਾਂ ਨੇ ਡਿਕਲਾਈਨ ਜਿਹੜਾ ਉਹ ਕਰ ਦਿੱਤਾ ਆ। ਐਰੀਜ਼ੋਨਾ ਦੀ ਰਿਪਬਲਿਕਨ ਕੈਂਡੀਡੇਟ ਕੈਰੀ ਲੇਕ ਉੱਥੇ ਦੀ ਇਲੈਕਸ਼ਨ ਹਾਰ ਗਈ ਸੀ ਤੇ ਉਹਨਾਂ ਨੇ ਉਹੀ ਕੀਤਾ ਜੋ 2020 ਦੀ ਇਲੈਕਸ਼ਨ ਹਾਰਨ ਤੋਂ ਬਾਅਦ 'ਚ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਇਲੈਕਸ਼ਨ ਦੇ ਵਿੱਚ ਧੋਖਾ ਹੋਇਆ, ਚੀਟ ਕੀਤਾ ਹੈ ਤੇ ਉਹ ਸਾਰੀਆਂ ਚੀਜ਼ਾਂ ਆ, ਪਰ ਅਦਾਲਤ ਵਿੱਚ ਉਹ ਚੀਜ਼ਾਂ ਜਿਹੜੀਆਂ ਸਾਬਤ ਕਰਨ 'ਚ ਅਜੇ ਤੱਕ ਵੀ ਜਿਹੜੇ ਉਹ ਨਾਕਾਮਯਾਬ ਰਹੇ ਹੈਗੇ ਆ। ਸੋ ਇਹ ਹੁਣ ਆਖਿਆ ਜਾ ਰਿਹਾ ਆ ਵੀ ਕੇਟੀ ਹੌਬਸ ਜਿਹੜੇ ਡੈਮੋਕ੍ਰੇਟ ਪਾਰਟੀ ਦੀ ਗਵਰਨਰ ਇਲੈਕਟ ਹੈਗੀ ਆ, ਉਸ ਨੂੰ ਜਿਹੜੀਆਂ ਕੁਝ ਲੀਗਲ ਫੀਸ ਆ ਇਸ ਮਾਮਲੇ ਵਿੱਚ ਜਿਹੜੀ ਕੈਰੀ ਲੇਕ ਆ ਉਸ ਨੂੰ ਭਰਨੀਆਂ ਪੈਣਗੀਆਂ। $33,000 ਬੇਸਿਕਲੀ ਉਹਨਾਂ ਨੂੰ ਕੰਪਨਸੇਸ਼ਨ ਦੇ ਤੌਰ ਦੇ ਉੱਤੇ ਦੇਣਾ ਪਵੇਗਾ ਜੀ। ਐਟਮੋਸਫੇਰਿਕ ਰਿਵਰ ਇੱਕ ਤਰ੍ਹਾਂ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਮੀਂਹ ਨੂੰ ਤੇ ਸਨੋ ਨੂੰ ਲਿਆ ਰਿਹਾ ਹੈਗਾ। ਪਿਛਲੇ 48 ਘੰਟਿਆਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਮੀਂਹ ਆ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪਿਆ ਹੈਗਾ। ਕਈ ਏਰੀਆਜ਼ ਦੇ ਵਿੱਚ ਤਾਂ ਨੈਸ਼ਨਲ ਵੈਦਰ ਸਰਵਿਸ ਵੱਲੋਂ ਫਲੱਡ ਐਡਵਾਈਜ਼ਰੀਜ਼ ਜਾਰੀ ਕਰ ਦਿੱਤੀ ਗਈ ਹੈ। ਜਿਸ ਤਰ੍ਹਾਂ ਬੇ ਏਰੀਏ 'ਚ ਕਹਿੰਦੇ 4 ਇੰਚ ਦੇ ਲਾਗੇ ਛਾਗੇ ਮੀਂਹ ਪਿਆ ਆ ਤੇ ਬਹੁਤ ਸਾਰੀਆਂ ਜਿਹੜੀਆਂ ਸਟਰੀਮਸ ਹੈਗੀਆਂ ਆ ਜਾਂ ਰਿਵਰਸ ਆ ਛੋਟੇ-ਛੋਟੇ ਜਾਂ ਕਰੀਕਸ ਹੈਗੀਆਂ ਆ, ਉਹ
ਫਲੱਡਡ ਹੈਗੀਆਂ ਇਸ ਟਾਈਮ ਦੇ ਉੱਤੇ। ਹਵਾਵਾਂ ਵੀ ਬੜੀਆਂ ਤੇਜ਼ ਚੱਲ ਰਹੀਆਂ। ਲੇਕ ਤਾਹੋ ਮੋਨੋਕੌਂਟੀ ਦੇ ਏਰੀਏ ਦੇ ਵਿੱਚ 50 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ, ਤੇ ਟੈਂਪਰੇਚਰ 15 ਡਿਗਰੀ ਹੋਰ ਡਾਊਨ ਚਲੇ ਜਾਊਗਾ। ਇਹ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਆ। ਲਾਸ ਐਂਜਲਸ ਆਕਸਨਾਰਡ ਏਰੀਏ ਦੇ ਵਿੱਚ ਵੀ ਜਿਹੜਾ ਮੀਂਹ ਆ ਉਹ ਪੈਣਾ ਸ਼ੁਰੂ ਹੋ ਗਿਆ ਹੈਗਾ। ਕੱਲ ਨੂੰ ਬੇ ਏਰੀਏ ਦੇ ਵਿੱਚ ਸੁੱਕਾ ਰਹੂਗਾ, ਪਰ ਬੁੱਧਵਾਰ ਨੂੰ ਫਿਰ ਹੈਵੀ ਰੇਨਸ ਆ ਰਹੀ ਆ। ਇਸੇ ਤਰ੍ਹਾਂ ਸਿਆਰਾਂ ਦੀਆਂ ਪਹਾੜੀਆਂ ਦੇ ਉੱਤੇ ਸਨੋ ਪੂਰੇ ਜ਼ੋਰ ਸ਼ੋਰ ਦੇ ਨਾਲ ਪੈ ਰਹੀ ਆ। ਮੀਂਹ ਦਾ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕੱਲ ਨੂੰ ਸੁੱਕਾ ਰਹੂਗਾ ਬੁੱਧਵਾਰ ਨੂੰ, ਤੇ ਵੀਰਵਾਰ ਨੂੰ ਫੇਰ ਪੂਰੇ ਜ਼ੋਰ ਸ਼ੋਰ ਦੇ ਨਾਲ ਆ ਰਿਹਾ ਹੈਗਾ। ਜੀ ਬਿਲਕੁਲ। ਕਹਿੰਦੇ ਵੀ ਕੈਟਾਗਰੀ 3 ਲੈਵਲ ਦੀ ਜਿਹੜੀ ਐਟਮੋਸਫੇਰਿਕ ਰਿਵਰ ਆ ਉਹ ਦੱਸੀ ਜਿਹੜੀ ਉਹ ਜਾ ਰਹੀ ਆ। ਜਿਹੜਾ ਬੇ ਏਰੀਏ ਦੇ ਵਿੱਚ ਸਟਾਰਮ ਜਾਂ ਕੈਲੀਫੋਰਨੀਆ ਦੇ ਵਿੱਚ ਜਿਹੜਾ ਮੀਂਹ ਆ ਰਿਹਾ ਆ, ਇਹ ਪੂਰੇ ਸਾਲ ਨੂੰ ਜਿਹੜਾ ਉਹ ਵੈਟ ਰੱਖੇਗਾ, ਗਿੱਲਾ ਜਿਹੜਾ ਉਹ ਰੱਖੇਗਾ। ਸੋ ਇਹ ਚੰਗੀ ਗੱਲ ਆ। 2023 ਤੱਕ ਵੀ ਮੀਂਹ ਪੈਂਦਾ ਰਹੂਗਾ। ਜੇ ਤੁਸੀਂ ਰੀਸੈਂਟ ਭਵਿੱਖਬਾਣੀਆਂ ਦੇਖੋ, ਫੋਰਕਾਸਟ ਦੇਖੋ, ਤਾਂ ਅਗਲੇ ਸਾਲ ਦੀ ਜਨਵਰੀ ਮਿਡ ਤੱਕ ਮੀਂਹ ਲਗਾਤਾਰ ਜਿਹੜਾ ਉਹ ਦੱਸਿਆ ਗਿਆ ਹੈਗਾ ਆ। ਸੋ ਆਲਰੇਡੀ ਮੀਂਹ ਦੇ ਚੱਲਦੇ ਆ, ਸਾਰੀਆਂ ਚੀਜ਼ਾਂ ਦੇ ਚੱਲਦੇ ਆ, ਬਲਿਜ਼ਰਡ ਜਿਹੜੇ ਹੋਰ ਪਾਸੇ ਆ ਰਹੇ ਆ, ਉਹਦੇ ਨਾਲ ਲੋਕਾਂ ਦਾ 에ਅਰ ਟਰੈਵਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਆ। ਸਾਊਥ ਵੈਸਟ ਤਾਂ ਪਿਘਲ ਗਈ ਆ। ਇਦਾਂ ਲੱਗਦਾ ਹੈ ਵੀ ਇਹਨਾਂ ਦੀ ਜਿਹੜੀ ਕੋਈ ਵੀ ਜਹਾਜ਼ ਆ ਉਹ ਚੜ੍ਹ ਉਤਰ ਨਹੀਂ ਰਿਹਾ, ਤੇ ਉਸ ਨੂੰ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ। ਲੋਕ ਬੁਰੀ ਤਰ੍ਹਾਂ ਇਸ ਦੇ ਵਿੱਚ ਫਸੇ ਨਜ਼ਰ ਆ ਰਹੇ ਆ। ਉਧਰ ਸਾਊਥ ਵੈਸਟ ਦੇ ਇਸ ਮੈਲਟ ਡਾਊਨ ਦੇ ਉੱਤੇ ਪੀਟ ਬਿਊਟਿਜਿਜ ਜਿਹੜੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸਕੱਤਰ ਆ, ਉਹਨਾਂ ਨੇ ਜਿਹੜੇ ਜਵਾਬ ਮੰਗੇ ਆ, ਤੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਸਾਊਥ ਵੈਸਟ ਦੇ ਸੀਓ ਨੂੰ ਵੀ ਜਿਹੜਾ ਇਹ ਹਾਲਾਤ ਇਸ ਟਾਈਮ ਬਣੇ ਆ ਉਸ ਦੇ ਲਈ 에ਅਰਲਾਈਨ ਨੂੰ ਅਕਾਊਂਟੇਬਲ ਜਵਾਬਦੇਹ ਜਿਹੜਾ ਆ ਉਹ ਮੰਨਿਆ ਜਾਵੇਗਾ। ਸੋ ਉਹਨਾਂ ਨੇ ਕਲੀਅਰ ਕੀਤਾ ਹੈ ਵੀ ਜਿਹੜਾ ਸਾਡਾ ਡਿਪਾਰਟਮੈਂਟ ਆ ਉਹ ਜੋ ਕਸਟਮਰਸ ਦੇ ਪ੍ਰਤੀ ਇਹਨਾਂ ਦੀਆਂ ਜ਼ਿੰਮੇਵਾਰੀਆਂ ਆ ਇਸ 에ਅਰਲਾਈਨ ਦੀਆਂ, ਜੇ ਉਹ ਪੂਰੀ ਤਰ੍ਹਾਂ ਨਹੀਂ ਨਿਭਾਉਂਦੀਆਂ ਤਾਂ ਉਸ ਦੇ ਲਈ ਉਹਨਾਂ ਨੂੰ ਜਵਾਬਦੇਹ ਕੀਤਾ ਜਾਊਗਾ। ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਜੁਰਮਾਨੇ ਵਗੈਰੇ ਵੀ ਜਿਹੜੇ ਉਹ ਪਾਏ ਜਾ ਸਕਦੇ ਆ। ਸੋ ਹਜ਼ਾਰਾਂ ਦੀ ਜੀ ਸੈਨੋਜ਼ੇ ਤੇ ਓਕਲੈਂਡ ਦੇ ਦੋਨੋਂ 에ਅਰਪੋਰਟ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਟਰੈਵਲ ਆ ਉਹ ਕਲੈਪਸ ਹੋ ਗਿਆ ਆ, ਤੇ ਲੋਕਾਂ ਨੂੰ 10-10 ਘੰਟੇ ਕਹਿੰਦੇ ਲੱਗ ਰਹੇ ਆ ਪੋਰਟਲੈਂਡ ਤੋਂ ਲੈ ਕੇ ਓਕਲੈਂਡ ਤਾਈਂ ਪਹੁੰਚਣ ਦੇ ਲਈ। ਤੇ ਉਹਨਾਂ ਦਾ ਸਮਾਨ ਨਹੀਂ ਲੱਭ ਰਿਹਾ। ਜਿਹੜੀਆਂ ਹੁਣ ਫਲਾਈਟਸ ਆ ਕੈਂਸਲ ਕਿੰਨੀਆਂ ਹੋਈਆਂ ਆ। ਕਹਿੰਦੇ ਵੀ ਜੋ ਕਸਟਮਰਸ ਆ ਉਹ ਇਹ ਕਹਿ ਰਿਹਾ ਵੀ ਅਸੀਂ ਆਪਣੇ ਆਪ ਨੂੰ ਅਬੰਡਨ ਹੋਏ ਸਮਝ ਰਹੇ ਆ, ਵੀ ਸਾਨੂੰ ਕੋਈ ਵੀ ਨਹੀਂ ਪੁੱਛ ਰਿਹਾ, ਨਾ ਕੋਈ ਪੋਲੀਟੀਸ਼ੀਅਨ, ਨਾ 에ਅਰਲਾਈਨ, ਨਾ ਕੁਛ ਨਹੀਂ, ਨਾ ਕੁਛ ਦੱਸ ਰਹੇ ਹੈਗੇ ਵੀ ਕਦੋਂ ਫਲਾਈਟ ਚੱਲਣੀ ਆ ਜਾਂ ਨਹੀਂ। ਸੈਨੋਜ਼ੇ ਦਾ ਜਿਹੜਾ ਮਨੇਟਾ ਇੰਟਰਨੈਸ਼ਨਲ 에ਅਰਪੋਰਟ ਆ ਉੱਥੇ ਸਾਊਥ ਵੈਸਟ ਨੇ 157 ਫਲਾਈਟਸ ਕੈਂਸਲ ਕਰ ਦਿੱਤੀਆਂ। ਹਾਲਾਂਕਿ ਸੈਨੋਜ਼ੇ ਦੇ ਵਿੱਚ ਭਾਵੇਂ ਮੀਂਹ ਪੈਂਦਾ ਸੀ, ਐਡੀ ਕੋਈ ਬੁਰਾ ਜਿਹੜਾ ਪੋਜੀਸ਼ਨ ਨਹੀਂ ਸੀ, ਪਰ ਕਿਉਂਕਿ ਬਹੁਤੀਆਂ ਫਲਾਈਟਾਂ ਉਹਨਾਂ ਏਰੀਆ 'ਚ ਜਾਣੀਆਂ ਜਿੱਥੇ ਬਹੁਤ ਸਨੋ ਪੈ ਰਹੀ ਆ, ਸੋ ਇਸ ਕਰਕੇ ਵੀ ਕੈਂਸਲ ਕੀਤੀਆਂ ਗਈਆਂ ਹੈਗੀਆਂ। 78% ਸਕੈਜੂਅਲ ਟਰੈਵਲ ਉਹ ਸੈਨੋਜ਼ੇ ਇੰਟਰਨੈਸ਼ਨਲ 에ਅਰਪੋਰਟ 'ਚ ਕੱਟ ਕਰ ਦਿੱਤਾ ਗਿਆ। ਓਕਲੈਂਡ 'ਚ 59% ਸਾਊਥ ਵੈਸਟ ਦੀਆਂ ਫਲਾਈਟ ਨੇ ਕੈਂਸਲ ਕੀਤੀਆਂ ਹੈਗੀਆਂ। ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ 'ਚ ਵੀ ਮੈਜੋਰਟੀ ਆਫ ਦਾ ਜਿਹੜੀਆਂ ਸਾਊਥ ਵੈਸਟ ਦੀਆਂ ਫਲਾਈਟ ਸੀਆਂ ਉਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ। ਜੀ ਬਿਲਕੁਲ। ਸੋ ਕਾਫੀ ਜਿਹੜੀ ਸਥਿਤੀ ਮਾੜੀ ਆ। ਲੋਕ ਜਿਹੜੇ ਫਸੇ ਨੇ, ਜਿਨ੍ਹਾਂ ਨੇ ਲੋਕਲ ਵੀ ਟਰੈਵਲ ਕਰਨਾ ਸੀਗਾ ਵਿਦਨ ਕੈਲੀਫੋਰਨੀਆ ਵੀ, ਉਹਨਾਂ ਦੀਆਂ ਵੀ ਫਲਾਈਟਾਂ ਕੈਂਸਲ ਨੇ। ਹੁਣ ਅੱਗੇ ਪਤਾ ਨਹੀਂ ਗੱਡੀਆਂ ਇੰਨੀਆਂ ਰੈਂਟ ਤੇ ਲੋਕਾਂ ਨੂੰ ਮਿਲਣਗੀਆਂ ਜਾਂ ਨਹੀਂ। ਉਤੋਂ ਮੀਂਹ ਆ, ਮੌਸਮ ਇਦਾਂ ਦਾ ਜਿਹੜਾ ਹੋਇਆ ਪਿਆ, ਲੋਕਾਂ ਲਈ ਕਾਫੀ ਵੱਡੀਆਂ ਜਿਹੜੇ ਪਰੇਸ਼ਾਨੀਆਂ ਪਹੁੰਚ ਰਹੀਆਂ। ਜਿਨ੍ਹਾਂ ਨੇ ਜ਼ਰੂਰੀ ਕੰਮਾਂ ਤੇ ਪਹੁੰਚਣਾ ਸੀ ਜਾਂ ਜ਼ਰੂਰੀ ਪ੍ਰੋਗਰਾਮਾਂ ਤੇ ਪਰਿਵਾਰਾਂ 'ਚ ਮਿਲਣਾ ਸੀ, ਉਹ ਸਾਰੇ ਜਿਹੜੇ ਪ੍ਰੋਗਰਾਮ ਆ ਉੱਤੇ ਥੱਲੇ ਇਸ ਟਾਈਮ ਹੋਏ ਪਏ ਸੋ ਨੇ। ਇੱਥੇ ਤੱਕ ਰਾਜਕਨਵੀਰ ਸਿੰਘ ਦੀ ਸਿਚੁਏਸ਼ਨ ਪਹੁੰਚ ਗਈ। ਕਹਿੰਦੇ ਵੀ ਵਾਸ਼ਿੰਗਟਨ ਡੀਸੀ ਤੋਂ ਜੇ ਕਿਸੇ ਨੇ ਬੇ ਏਰੀਏ ਨੂੰ ਵਨ ਵੇ ਫਲਾਈਟ ਲੈ ਕੇ ਆਣਾ, ਉਹ ਟਿਕਟ $1500 ਦੀ ਪਹੁੰਚ ਗਈ ਹੈ। ਦੇਖ ਲਓ ਹਾਲ। ਸੋ ਇੰਨੀ ਜ਼ਿਆਦਾ ਜਿਹੜੀ ਮਹਿੰਗੀਆਂ ਟਿਕਟਾਂ ਹੋ ਗਈਆਂ ਹੈਗੀਆਂ। ਇਹ ਸਾਰੇ ਕਾਸੇ ਦੇ ਵਿੱਚ ਵੱਡੀ ਪ੍ਰੋਬਲਮ ਜਿਹੜੀ ਹਰਜੋਤ ਸਿੰਘ ਜੀ ਸਿਰਫ ਸਾਊਥ ਵੈਸਟ ਨੂੰ ਹੀ ਜਿਹੜੀ ਆਈ ਆ। ਬਾਕੀ 에ਅਰਲਾਈਨਸ ਫਿਰ ਵੀ ਠੀਕ ਠਾਕ ਜਿਹੜੀਆਂ ਉਹ ਚੱਲ ਰਹੀਆਂ ਆ। ਸਾਊਥ ਵੈਸਟ ਦੇ ਜਿਹੜੇ ਮੇਨ ਹੱਬ ਆ ਉੱਥੇ ਮੌਸਮ ਦੇ ਕਰਕੇ ਉਹਨਾਂ ਦੇ ਜਹਾਜ਼ ਇੱਧਰੋਂ ਉੱਧਰੋਂ ਪਹੁੰਚ ਨਹੀਂ ਪਾ ਰਹੇ, ਤੇ ਉਹਦੇ ਕਰਕੇ ਉਹਨਾਂ ਨੂੰ ਵੱਡੀ ਜਿਹੜੀ ਦਿੱਕਤ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਲੱਗ ਇਹੀ ਰਿਹਾ ਆਉਣ ਵਾਲੇ ਸਮੇਂ 'ਚ ਹੋ ਸਕਦਾ ਵੀ ਇਹਨਾਂ ਦੀ ਕਾਂਗਰੈਸ਼ਨਲ ਹੀਅਰਿੰਗ ਵੀ ਜਿਹੜੀ ਉਹ ਹੋਵੇ, ਤਾਂ ਜਿਹੜੇ ਸਵਾਲ ਜਵਾਬ ਜਿਹੜੇ ਇਹਨਾਂ ਤੋਂ ਕੀਤੇ ਜਾ ਸਕਦੇ, ਕਿਉਂਕਿ ਲੋਕ ਬਹੁਤ ਜ਼ਿਆਦਾ ਇਸ ਦੇ ਵਿੱਚ ਪਰੇਸ਼ਾਨ ਹੋਏ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੈਨੋਜ਼ੇ ਪਲਾਨ ਕਰ ਰਿਹਾ ਹੈ ਵੀ ਆਉਣ ਵਾਲੇ ਇੱਕ ਡੈਕੇਡ ਦੇ ਵਿੱਚ 10 ਸਾਲਾਂ 'ਚ 77,500
ਨਵੇਂ ਹੋਰ ਘਰ ਜਿਹੜੇ ਆ ਉਹ ਬਣਾਉਣਗੇ। ਸੋ ਇਹ ਜਿਹੜੀ ਨਵੀਂ ਹਾਊਸਿੰਗ ਆ ਉਸ ਦੇ ਨਾਲ ਜਿਹੜੀ ਟੋਟਲ ਨੰਬਰ ਹਾਊਸ ਹੋਲਡ ਆ ਉਸ ਨੂੰ ਦੇ ਵਿੱਚ ਵਾਧਾ ਤਾਂ ਹੋਊਗਾ, ਪਰ ਇਹ ਆ ਵੀ 10 ਸਾਲਾਂ 'ਚ 77,000 ਘਰ ਵਧਾਉਣ ਦੇ ਨਾਲ ਕੀ ਜਨਸੰਖਿਆ ਦੇ ਹਿਸਾਬ ਦੇ ਨਾਲ ਅਫੋਰਡੇਬਲ ਹਾਊਸਿੰਗ ਵੀ ਵੱਧਦੀ ਜਾਊਗੀ, ਉਹ ਇੱਕ ਵੱਡੇ ਜਿਹੜੇ ਸਵਾਲ ਆ ਉਹ ਰਹਿਣਗੇ। ਸੋ ਕਹਿੰਦੇ ਵੀ ਇਸ ਸ਼ਹਿਰ ਦੇ ਵਿੱਚ 1 ਮਿਲੀਅਨ ਰੈਜ਼ੀਡੈਂਟਸ ਅਜਿਹੇ ਨੇ ਜਿਹੜੇ ਚਾਹੁੰਦੇ ਨੇ ਵੀ ਅਫੋਰਡੇਬਲ ਹਾਊਸਿੰਗ ਜਿਹੜੀ ਉਹ ਵਧੇ, ਤਾਂ ਜੋ ਉਹ ਵੀ ਕਦੀ ਆਪਣੇ ਘਰ ਲੈਣ ਦਾ ਸੁਪਨਾ ਜਿਹੜਾ ਆ ਉਹ ਪੂਰਾ ਕਰ ਸਕਣ। ਉਤੋਂ ਸ਼ਹਿਰ ਦੇ ਵੱਡੇ ਥਾਵਾਂ ਨੂੰ, ਮਹਿੰਗੇ ਥਾਵਾਂ ਨੂੰ ਗੂਗਲ ਵਰਗੀ ਕੰਪਨੀ ਲਗਾਤਾਰ ਖਰੀਦ ਰਹੀ ਆ, ਜਿਹੜੇ ਕਿ ਆਪਣਾ ਕੈਂਪਸ ਬਣਾਉਣ ਦੇ ਵਿੱਚ ਦੂਹੋ-ਦੂ ਲੱਗੀ ਆ। ਹੁਣ 600 ਨਵੀਆਂ ਸਾਈਟਸ ਕਹਿੰਦੇ ਆਇਡੈਂਟੀਫਾਈ ਕੀਤੀਆਂ ਜਾ ਰਹੀਆਂ ਆ, ਜਿੱਥੇ ਨਵੀਂ ਹਾਊਸਿੰਗ ਜਿਹੜੀ ਉਹ ਕ੍ਰੀਏਟ ਕੀਤੀ ਜਾਊਗੀ। ਇਹ ਮੈਜੋਰਟੀ ਜਿਹੜਾ ਥਾਂ ਆ ਜਿਹੜਾ ਡਾਊਨਟਾਊਨ ਆ, ਜਿਹੜਾ ਡਰੀਡਨ ਸਟੇਸ਼ਨ ਆ ਸੈਨ ਹੋਜ਼ੇ ਦੇ ਵਿੱਚ, ਉਸ ਦੇ ਇਰਦ-ਗਿਰਦ ਦੇਖੀ ਜਾ ਰਹੀ ਆ। ਦੂਜੇ ਪਾਸੇ ਨਾਲ ਹੀ ਵਿਨਚੈਸਟਰ ਬੁਲੇਵਾਰਡ ਤੇ ਸਟੀਵਨ ਕ੍ਰੀਕ ਬੁਲੇਵਾਰਡ ਦੇ ਇਰਦ-ਗਿਰਦ ਵੀ ਇਹ ਗਰੋਥ ਨੂੰ ਜਿਹੜਾ ਉਹ ਵਾਧਾ ਕੀਤਾ ਜਾ ਰਿਹਾ ਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਬਹੁਤ ਵੱਡੀ ਜਿਹੜੀ ਮੰਗ ਆ, ਬਹੁਤ ਵੱਡੀ ਜਿਹੜੀ ਡਿਮਾਂਡ ਆ ਸਾਰੇ ਹੀ ਸ਼ਹਿਰਾਂ ਦੇ ਵਿੱਚ ਅਫੋਰਡੇਬਲ ਹਾਊਸਿੰਗ ਆ ਉਸ ਨੂੰ ਕ੍ਰੀਏਟ ਕਰਨ ਦੇ ਲਈ। ਕਈ ਥਾਵਾਂ ਦੇ ਉੱਤੇ ਪਰਮਿਟ ਵਗੈਰਾ ਲੈਣੇ ਸੌਖੇ ਹੁੰਦੇ ਆ, ਪਰ ਏਡੇ ਵੱਡੇ ਸ਼ਹਿਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਰੈੱਡ ਟੇਪ ਵੀ ਕਈ ਵਾਰੀ ਅੜਚਨ ਬਣ ਜਾਂਦੀ ਆ। ਜੀ ਬਿਲਕੁਲ। ਸੋ ਬਹੁਤ ਕੁਝ ਲੋਕਲ ਲੈਵਲ ਤੇ ਹੋ ਰਿਹਾ। ਜਿੰਨੇ ਵੀ ਸਾਡੇ ਸਰੋਤੇ ਸੁਣਦੇ ਹੁੰਦੇ ਭਾਈ, ਇੱਧਰ ਜਰਾ ਧਿਆਨ ਰੱਖਿਆ ਕਰੋ ਜਿੱਥੇ ਰਹਿੰਦੇ ਆ। ਜਿੱਥੋਂ ਆਪਾਂ ਆਏ ਆ ਉੱਥੇ ਤੁਹਾਨੂੰ ਕੱਲੇ-ਕੱਲੇ ਪਿੰਡ ਦਾ ਪਤਾ ਹੁੰਦਾ। ਸੋ ਸੈਨ ਹੋਜ਼ੇ 'ਚ ਬਹੁਤ ਕੁਝ ਵਾਪਰ ਰਿਹਾ। ਜਿਸ ਤਰ੍ਹਾਂ ਤੁਸੀਂ ਦੱਸਿਆ 114 ਏਕੜ ਇੱਕ ਪਲੈਜ਼ੈਂਟ ਹਿਲ ਗੋਲਫ ਕੋਰਸ ਆ ਈਸਟ ਸੈਨ ਹੋਜ਼ੇ 'ਚ। ਉੱਥੇ ਕਹਿੰਦੇ ਹਜ਼ਾਰਾਂ ਦੇ ਹਿਸਾਬ ਨਾਲ ਘਰ ਬਣਨਗੇ। ਤੇ ਇਸੇ ਤਰ੍ਹਾਂ ਰੀਡ ਹਿਲ ਵਿਊ 에ਅਰਪੋਰਟ ਜਿਹੜਾ ਹੈ ਉਹ ਬੰਦ ਹੋ ਸਕਦਾ ਹੈ। ਉਹ ਤੇ ਬਹੁਤ ਲੰਮੇ ਸਮੇਂ ਤੋਂ ਲੜਾਈ ਚੱਲ ਰਹੀ ਆ। ਉਸ ਏਰੀਏ ਦੇ ਵਿੱਚ ਵੀ ਘਰ ਬਣਨਗੇ। ਨਾਨ ਸਿਟੀਜ਼ਨ ਵੋਟਿੰਗ ਆਉਣ ਵਾਲੇ ਸਾਲ ਦੇ ਵਿੱਚ ਸੈਨ ਹੋਜ਼ੇ ਦੇ ਵਿੱਚ 1 ਲੱਖ ਦੇ ਕਰੀਬ ਨਾਨ ਸਿਟੀਜ਼ਨ ਆ। ਕਹਿੰਦੇ ਵੀ ਉਹ ਹੋ ਸਕਦਾ ਉਹ ਵੋਟ ਪਾ ਸਕਣ, ਤੇ ਇਹਦੇ ਤੇ ਵੀ ਕਈ ਵਾਰੀ ਗੱਲਬਾਤ ਹੋ ਚੁੱਕੀ ਆ। ਹੋਮਲੈਸਨੈਸ ਦਾ ਬਹੁਤ ਵੱਡਾ ਇਸ਼ੂ ਆ। 950 ਮਿਲੀਅਨ ਮਈਅਰ ਇਹ ਫੰਡ ਇਕੱਠਾ ਹੋਇਆ ਸੀ। ਉਹਦੇ ਚੋਂ ਕਾਉਂਟੀ ਜਿਹੜੀ ਆ 812.7 ਮਿਲੀਅਨ ਇਹਨਾਂ ਨੇ ਆਲਰੇਡੀ ਸਪੈਂਡ ਕਰਤਾ, ਤੇ ਬਾਕੀ ਦੇ ਉਹ ਹੋਰ ਹੋਮਲੈਸ ਪੀਪਲਾਂ ਤੇ ਸਪੈਂਡ ਕਰਨਗੇ। ਟੈਨੈਂਟ ਰਾਈਟਸ ਦਾ ਇੱਕ ਨਵਾਂ ਇਸ਼ੂ ਆ, ਜਿਹਦੇ ਮੁਤਾਬਕ ਕਮਿਊਨਿਟੀ ਓਪਰਚੁਨਿਟੀ ਟੂ ਪਰਚੇਜ਼ ਐਕਟ, ਕਈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਪ੍ਰਾਪਰਟੀਆਂ ਖਰੀਦ ਸਕਣਗੀਆਂ ਤੇ ਉਹਨਾਂ ਨੂੰ ਲੋ ਰੈਂਟ ਦੇ ਉੱਤੇ ਜਿਹੜੀ ਆ ਦੇ ਸਕਣਗੇ ਜਿਹੜੇ ਲੋਕ ਜੇ ਅਫੋਰਡੇਬਲ ਨਹੀਂ ਹੈਗੇ। ਸੈਨ ਹੋਜ਼ੇ ਦੇ ਵਿੱਚ ਨਵਾਂ ਲੋਕਲ ਗਨ ਓਨਰਸ ਨਵਾਂ ਲਾਅ ਜਨਵਰੀ 1 ਤੋਂ ਸਟਾਰਟ ਹੋ ਰਿਹਾ, ਜਿਹਦੇ ਮੁਤਾਬਕ ਜੇ ਤੁਸੀਂ ਗਨ ਰੱਖਣੀ ਆ ਤੇ ਤੁਹਾਨੂੰ ਇੰਸ਼ੋਰੈਂਸ ਜਿਹੜੀ ਆ ਉਹ ਰੱਖਣੀ ਪਊਗੀ, ਨਹੀਂ ਤਾਂ $250 ਦੀ ਤੁਹਾਨੂੰ ਟਿਕਟ ਮਿਲੂਗੀ। ਬਾਰਟ ਦਾ ਬਹੁਤ ਵੱਡਾ ਪ੍ਰੋਜੈਕਟ ਐਕਸਟੈਂਡ ਹੋ ਰਿਹਾ, $9.3 ਬਿਲੀਅਨ ਇਹਦੇ ਉੱਤੇ VTA ਜੋ ਆ ਸਪੈਂਡ ਕਰਨ ਜਾ ਰਹੀ ਹੈਗੀ ਆ। ਜੀ ਤੇ ਇਸੇ ਤਰ੍ਹਾਂ 2 ਬਿਲਕੁਲ। ਸਿਟੀ ਕੌਂਸਲ ਦੇ ਮੈਂਬਰ ਉਹਨੇ ਅਪਾਇੰਟ ਕਰਨੇ ਆ ਇਸ ਵਾਰੀ। ਤੇ ਪਬਲਿਕ ਰੈਕਰਡਸ ਦਾ ਇੱਕ ਲਾਸੂਟ ਫਾਈਲ ਕੀਤਾ ਗਿਆ ਸੀ ਇੱਕ ਲੋਕਲ ਨਿਊਜ਼ਪੇਪਰ ਵੱਲੋਂ। ਉਹਦੇ ਉੱਤੇ ਵੀ ਜਿਹੜੀ ਆ ਹੁਣ ਇਸ ਸਾਲ ਦੇ ਵਿੱਚ, ਆਉਣ ਵਾਲੇ ਸਾਲ 'ਚ ਪਤਾ ਲੱਗੂਗਾ ਵੀ ਗਵਰਨਮੈਂਟ ਦੇ ਜਿਹੜੇ ਸਿਟੀ ਦੇ ਜਿਹੜੇ ਆਫੀਸ਼ੀਅਲਸ ਆ ਉਹ ਪਬਲਿਕ ਰੈਕਰਡਸ ਉਹਨਾਂ ਨੂੰ ਦੇਣੇ ਪੈਣਗੇ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕੀ ਕੁਝ ਹੋ ਰਿਹਾ ਹੈ। ਜੀ ਬਿਲਕੁਲ। ਸੋ ਲੋਕਲ ਲੈਵਲ ਦੇ ਉੱਤੇ ਜ਼ਰੂਰ ਤੁਹਾਨੂੰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ, ਕਿੱਧਰ ਚੇਂਜਸ ਜਿਹੜੇ ਉਹ ਹੋ ਰਹੇ ਆ। ਥੋੜੇ ਮਹੀਨੇ ਪਹਿਲਾਂ ਸਟਾਕਟਨ ਦੇ ਵਿੱਚ ਸੀਰੀਅਲ ਕਿਲਰ ਨੇ ਹੜਕੰਪ ਜਿਹੜਾ ਉਹ ਮਚਾਇਆ ਸੀਗਾ। ਵੈਸਲੇ ਬਰਾਊਨਲੀ ਨਾਂ ਦੇ ਇਸ ਜਿਹੜੇ ਕਥਿਤ ਸੀਰੀਅਲ ਕਿਲਰ ਨੂੰ ਜਿਹੜੇ ਆ 4 ਹੋਰ ਮਰਡਰ ਚਾਰਜਿਸ ਉਸ ਦੇ ਅਗੇਂਸਟ ਫਾਈਲ ਕਰ ਦਿੱਤੇ ਆ। ਕੁੱਲ ਮਿਲਾ ਕੇ ਹੁਣ 7 ਕਤਲਾਂ ਦੇ ਵਿੱਚ ਇਸ ਨੂੰ ਨਾਮਜ਼ਦ ਕਰ ਲਿਆ ਗਿਆ ਆ ਵੈਸਲੀ ਬਰਾਊਨਲੀ ਨੂੰ। ਸੈਨ ਮਕੀਨ ਕਾਉਂਟੀ ਦੇ ਵਿੱਚ ਇੱਕ ਅਟੈਂਪਟਡ ਮਰਡਰ ਦਾ ਚਾਰਜ ਵੀ ਇਸ ਦੇ ਉਲਟ ਜਿਹੜਾ ਆ ਉਹ ਦਰਜ ਕਰ ਦਿੱਤਾ ਗਿਆ ਆ। ਸੈਨ ਮਕੀਨ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਦੇ ਆਫਿਸ ਨੇ ਅੱਜ ਜਿਹੜੀ ਇਹ ਜਾਣਕਾਰੀ ਦਿੰਦੇ ਹੋਏ ਆ ਕਿਹਾ ਵੀ ਇੱਕ ਜਿਹੜਾ ਇਸ ਦਾ ਸਰਵਾਈਵਰ ਤੇ ਜਿਹੜੇ 7 ਕਤਲ ਆ ਉਹ ਇਸ ਦੇ ਉਲਟ ਹੁਣ ਲਗਾਏ ਗਏ ਹੈਗੇ ਆ। ਇਸ ਨੂੰ ਅਦਾਲਤ ਵਿੱਚ ਵੀ ਜਿਹੜਾ ਰੀਸੈਂਟਲੀ ਉਹ ਪੇਸ਼ ਕੀਤਾ ਗਿਆ ਸੀਗਾ। ਤੇ ਹਰਜੋਤ ਸਿੰਘ ਨੇ ਇਸਨੇ ਪੂਰੀ ਜਿਹੜੀ ਕਤਲੋਗਾਰਤ ਮਚਾਈ ਸੀ, ਖਾਸ ਕਰਕੇ ਇਸਨੇ ਇੱਕ ਕਮਿਊਨਿਟੀ ਦੇ ਲੋਕਾਂ ਨੂੰ ਹੀ ਨਿਸ਼ਾਨਾ ਜਿਹੜਾ ਬਣਾਇਆ ਸੀ। ਹਿਸਪੈਨਿਕ ਜਿਹੜੇ ਮੈਕਸੀਕਨ ਮੂਲ ਦੇ ਜਿਹੜੇ ਬਹੁਤੇ ਲੋਕ ਆ ਉਹਨਾਂ ਨੂੰ ਇਸ ਨੇ ਨਿਸ਼ਾਨਾ ਬਣਾਇਆ ਸੀ। ਆਲਦੋ
ਇਸ ਨੇ ਜਿਹੜੀ ਕਤਲੋਗਾਰ ਤਾਂ ਕੱਲੀ ਸੈਨ ਮਕੀਨ ਕਾਊਂਟੀ ਜਾਂ ਉਸ ਇਲਾਕੇ 'ਚ ਨਹੀਂ, ਇੱਕ ਜਿਹੜਾ ਕਤਲ ਦੀ ਕੋਸ਼ਿਸ਼ ਇਸਨੇ ਓਕਲੈਂਡ ਤੱਕ ਵੀ ਜਿਹੜੀ ਉਹ ਕੀਤੀ ਸੀ। ਓਕਲੈਂਡ ਤੋਂ ਸਟਾਕਟਨ ਦੇ ਇਲਾਕੇ ਦੇ ਵਿੱਚ ਇਸਨੇ ਇਹ ਕਤਲੋਗਾਰਤ ਜਿਹੜੀ ਛੇੜੀ ਰੱਖੀ ਸੀ। ਕੁਛ ਮਹੀਨੇ ਪਹਿਲਾਂ ਲੋਕ ਡਰਦੇ ਵੀ ਬਾਹਰ ਨਿਕਲਣੋਂ ਜਿਹੜੇ ਉਹ ਗੁਰੇਜ਼ ਕਰ ਰਹੇ ਸੀਗੇ ਵੀ ਭਾਈ ਪਤਾ ਨਹੀਂ ਸੀਰੀਅਲ ਕਿਲਰ ਜਿਹੜਾ ਉਹ ਨਾ ਆ ਜਾਵੇ। ਤੇ ਰੀਸੈਂਟਲੀ ਫਿਰ ਉਸ ਨੂੰ ਜਦ ਫੜਿਆ ਗਿਆ ਤਾਂ ਫਿਰ ਲੋਕਾਂ ਨੂੰ ਸਾਹ 'ਚ ਸਾਹ ਪਿਆ ਆ। ਉਸ ਟਾਈਮ ਦੇ ਉੱਤੇ 4 ਕਤਲ ਮੰਨੇ ਜਾ ਰਹੇ ਸੀ, 3 ਕਤਲ ਮੰਨੇ ਜਾ ਰਹੇ ਸੀ ਤੇ ਹੁਣ 4 ਹੋਰ ਮਰਡਰ ਚਾਰजेस ਉਸ ਲਿਸਟ ਦੇ ਵਿੱਚ ਜੁੜ ਗਏ ਆ। ਜੀ, ਆਪਣੇ ਗੁਆਂਢੀ ਮੁਲਕ ਮੈਕਸੀਕੋ ਦਾ ਸਿਨੋਲੋਆ ਕਾਰਟੇਲ ਜੋ ਡਰੱਗ ਦਾ ਬਹੁਤ ਵੱਡਾ ਗੈਂਗ ਹੈਗਾ ਆ, ਉਹ ਕਹਿੰਦੇ ਵੀ ਕੈਲੀਫੋਰਨੀਆ ਤੋਂ ਆ ਕੇ ਜਿਹੜੇ ਆ ਲੋਕ ਛਿਪ ਕੇ ਟ੍ਰੇਨਿੰਗ ਲੈ ਰਹੇ ਕਿਸ ਤਰ੍ਹਾਂ ਲੀਗਲਾਈਜ਼ ਕਰਨਾ ਹੈਗਾ ਮਰਵਾਨਾ ਨੂੰ ਮੈਕਸੀਕੋ ਦੇ ਵਿੱਚ ਵੀ, ਕਿਉਂਕਿ ਜਦੋਂ ਤੋਂ ਇਹ ਕਹਿੰਦੇ ਕੈਲੀਫੋਰਨੀਆ ਦੇ ਵਿੱਚ ਮਰਵਾਨਾ ਨੂੰ ਲੀਗਲਾਈਜ਼ ਕਰ ਦਿੱਤਾ ਗਿਆ ਤੇ ਮੈਕਸੀਕੋ ਤੋਂ ਜੋ ਮਰਵਾਨਾ ਦੀ ਵੀਡ ਦੀ ਜੋ ਸਮਗਲ ਹੁੰਦੀ ਸੀ ਉਹ ਕਾਫੀ ਘਟ ਗਈ ਹੈਗੀ ਆ। ਸੋ ਐਲ ਚੈਪੋ ਸਾਰਿਆਂ ਨੂੰ ਯਾਦ ਹੋਊਗਾ, ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਡਰੱਗ ਡੀਲਰ ਕਹਿ ਸਕਦੇ ਆ, ਜਿਸ ਨੂੰ ਅਮਰੀਕਾ ਵਾਲੇ ਚੱਕ ਲਿਆਏ ਸੀ। ਤੇ ਉਹਦੇ ਜਿਹੜੇ 2 ਮੁੰਡੇ ਆ ਇਹ ਹੁਣ ਮਾਰਕੀਟਿੰਗ ਕਰ ਰਹੇ ਆ, ਕਹਿੰਦੇ ਵੀ ਮੈਕਸੀਕੋ ਸ਼ਰੇਆਮ ਉੱਥੇ ਦੇ ਲਾ ਮੇਕਰਸ ਨਾਲ ਮਿਲ ਕੇ ਵੀ ਤੁਸੀਂ ਮੈਕਸੀਕੋ ਦੇ ਵਿੱਚ ਵੀ ਲੀਗਲ ਵੀਡ ਕਰ ਦਿਓ ਤੇ ਅਸੀਂ ਦੁਨੀਆ ਦੀ ਸਭ ਤੋਂ ਵਧੀਆ ਜਿਹੜੀ ਆ ਮਰਵਾਨਾ ਹੈਗਾ ਆ ਤੇ ਵੀਡ ਆ ਉਹ ਪ੍ਰੋਡਿਊਸ ਕਰਾਂਗੇ। ਸੋ ਜਿੰਨੀਆਂ ਕੁ ਕਹਿੰਦੇ ਡਿਸਪੈਂਸਰੀਜ਼ ਮਰਵਾਨਾ ਦੀਆਂ ਲਾਸ ਐਂਜਲਸ 'ਚ ਆ, ਉਨੀਆਂ ਹੀ ਕੁਲੀਆ ਕੈਨ ਕਰਕੇ ਜੋ ਸਟੇਟ ਆ ਮੈਕਸੀਕੋ ਦੀ ਉਹਦੇ ਵਿੱਚ ਵੀ ਲੀਗਲ ਹੈਗੀਆਂ ਆ। ਸੋ ਹੁਣ ਕੋਸ਼ਿਸ਼ ਇਹ ਕਰ ਰਹੇ ਆ ਸਿਨੋਲਾ ਕਾਰਟੇਲ ਵਾਲੇ ਕਿ ਪੂਰੇ ਮੈਕਸੀਕੋ ਦੇ ਵਿੱਚ ਇਹ ਲੀਗਲਾਈਜ਼ ਹੋ ਜਾਏ ਤੇ ਉਸ ਤੋਂ ਬਾਅਦ ਫਿਰ ਸਾਡੇ ਲਈ ਜਿਹੜੀ ਇੱਧਰ ਲਿਆਣੀ ਜਿਹੜੀ ਆ ਡਰੱਗ ਉਹ ਸੌਖੀ ਹੋ ਜਾਊਗੀ। ਲਓ ਦੇਖ ਲਓ ਵੀ ਇਹ ਵੀ ਕਿਸ ਤਰੀਕੇ ਦੇ ਜਿਹੜੇ ਰਾਹ ਹਰਜੋਤ ਸਿੰਘ ਜੀ ਲੱਭਦੇ ਨੇ ਵੀ ਸਾਡਾ ਜਿਹੜਾ ਮਾਲ ਆ ਉਹ ਸਮਹਾਉ ਵਿਕਦਾ ਰਵੇ। ਤੁਸੀਂ ਦੇਖੋ ਵੀ ਜਿਹੜਾ ਸਿਨੋਲਾ ਕਾਰਟੇਲ ਸੀ ਦੁਨੀਆ ਦਾ ਸਭ ਤੋਂ ਵੱਡਾ ਇਹ ਆਪਾਂ ਗੈਂਗ ਕਹਿ ਸਕਦੇ, ਜਿਹੜੇ ਸਭ ਤੋਂ ਵੱਧ ਹਥਿਆਰ ਤੇ ਡਰੱਗ ਸਪਲਾਈ ਕਰਦਾ ਸੀ ਤੇ ਅਮਰੀਕਾ ਵਾਲੇ ਐਲ ਚੈਪੋ ਇਹਦਾ ਹੈਡ ਸੀਗਾ CEO ਤੇ ਉਹਨੂੰ ਚੱਕ ਲਿਆ ਤੇ ਹੁਣ ਉਹਦੇ ਮੁੰਡੇ ਜਿਹੜੇ ਆ ਦੇਖੋ ਕਹਿੰਦੇ ਵੀ ਅਸੀਂ ਇਹਦੇ ਤੇ ਵਰਕਆਊਟ ਕਰ ਰਹੇ ਆ ਵੀ ਅਸੀਂ ਪ੍ਰੀਮੀਅਮ ਵੀਡ ਜਿਹੜੀ ਆ ਉਹ ਸਪਲਾਈ ਕਰਾਂਗੇ ਲੀਗਲਾਈਜ਼। ਦੇਖ ਲਓ ਹੁਣ ਦੇਖੋ ਇਹ ਤਾਂ ਹੈ ਹੀ ਆ, ਜਦੋਂ ਕੋਈ ਡਰੱਗ ਤੁਸੀਂ ਲੀਗਲ ਕਰ ਦਿੰਦੇ ਆ ਤੇ ਫਿਰ ਉਹਦੇ ਵਿੱਚ ਜਿਨ੍ਹਾਂ ਨੂੰ ਬਲੈਕ ਚੋਂ ਮਨੀ ਬਣਦੀ ਸੀ ਉਹਨਾਂ ਦਾ ਕਾਫੀ ਜਿਹੜਾ ਉਸ ਦੇ ਵਿੱਚ ਪੱਤਾ ਕੱਟਿਆ ਜਾਂਦਾ ਆ ਤੇ ਉਹਨਾਂ ਨੂੰ ਵੀ ਪੋਟੈਂਸ਼ੀਅਲੀ ਜ਼ਿਆਦਾ ਬੈਟਰ ਮਾਲ ਜਿਹੜਾ ਉਹ ਵੇਚਣਾ ਪੈਂਦਾ ਆ। ਉਹੀ ਰੌਲਾ ਰੱਪਾ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਡਰੱਗਸ ਨੂੰ ਲੀਗਲ ਕਰਨ ਦੇ ਵਿੱਚ ਆਉਂਦਾ ਆ। ਜਿਹੜੇ ਡਰੱਗ ਲੀਗਲ ਕਰਨ ਦੇ ਹਮਾਇਤੀ ਉਹ ਕਈ ਤੇ ਇਸੇ ਕਾਰਨ ਕਰਕੇ ਕਹਿੰਦੇ ਆ ਵੀ ਇਹਨਾਂ ਨੂੰ ਤਾਂ ਡਰੱਗ ਲੀਗਲ ਕਰ ਦਿਓ, ਐਟਲੀਸਟ ਪਦਾਰਥ ਜਿਹੜਾ ਮਿਲ ਰਿਹਾ ਆ ਉਹ ਚੰਗਾ ਜਿਹੜਾ ਉਹ ਮਿਲੇ। ਅਗਲੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ। ਸੈਕਰਾਮੈਂਟੋ ਦੇ ਮੇਅਰ ਡੈਰਲ ਸਟੇਨਬਰਗ ਉਹ ਸੋਚ ਰਹੇ ਆ ਵੀ ਉਹ ਜੱਜਸ਼ਿਪ ਦੇ ਰੋਲ ਦੇ ਵਿੱਚ ਵੀ ਜਾ ਸਕਦੇ ਆ। ਜੁਡੀਸ਼ੀਅਲ ਸਿਸਟਮ ਦੇ ਉੱਤੇ ਹੁਣ ਕਹਿੰਦੇ ਇਹਨਾਂ ਨੇ ਅੱਖ ਰੱਖੀ ਆ। 2 ਸਾਲ ਅਜੇ ਉਹਨਾਂ ਦੀ ਕਰੰਟ ਟਰਮ ਐਜ਼ ਏ ਮੇਅਰ ਪਈ ਆ ਤੇ ਕਹਿੰਦੇ ਵੀ ਸਿਟੀ ਆਫ ਸੈਕਰਾਮੈਂਟੋ ਦੇ ਜਿਹੜੇ ਚੁਣੌਤੀਆਂ ਆ ਤੇ ਮੌਕੇ ਆ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਫੋਕਸ ਨੇ, ਪਰ ਨਾਲ ਹੀ ਕਹਿੰਦੇ ਵੀ ਮੈਂ ਚਿੱਠੀ ਜਿਹੜੀ ਆਪਣੀ ਐਪਲੀਕੇਸ਼ਨ ਆ ਉਹ ਜੁਡੀਸ਼ਰੀ ਦੇ ਵਿੱਚ ਜਾਣ ਦੇ ਲਈ ਉਹ ਲਾ ਦਿੱਤੀ ਆ। ਕਹਿੰਦੇ ਵੀ ਮੈਂ ਆਪਣਾ ਲੌਂਗ ਟਰਮ ਫਿਊਚਰ ਭਵਿੱਖ ਨੂੰ ਦੇਖਦੇ ਹੋਏ ਇਸ ਪਾਸੇ ਵੱਲ ਨੂੰ ਕਦਮ ਜਿਹੜਾ ਆ ਉਹ ਵੱਧ ਰਿਹਾ ਹੈਗਾ ਆ। ਸੋ ਹੁਣ ਇਹ ਨਹੀਂ ਪਤਾ ਵੀ ਜਿਹੜਾ ਹਰਜੋਤ ਸਿੰਘ ਜੀ ਵੀ ਜਿਹੜੇ ਡੈਰਲ ਸਟੇਨਬਰਗ ਆ ਉਸ ਨੂੰ ਕੀ ਨਿਊਸਮ ਆ ਉਹ ਅਪੁਆਇੰਟ ਕਰ ਸਕਦੇ ਆ ਜਾਂ ਇਹ ਕੋਈ ਇਲੈਕਸ਼ਨ ਲੜ ਕੇ ਜੱਜ ਦੇ ਅਹੁਦੇ ਤੱਕ ਜਿਹੜਾ ਉਹ ਪਹੁੰਚਣਾ ਚਾਹੁੰਦੇ ਹੈਗੇ ਆ। ਸੋ ਹੋ ਸਕਦਾ ਵੀ ਅੰਦਰ ਖਾਤੇ ਇਹਨਾਂ ਦੇ ਕੋਲ ਕੋਈ ਚੀਜ਼ ਹੋਵੇ। ਸੋ ਪੋਲੀਟੀਕੋ ਜਿਹੜੀ ਅਖਬਾਰ ਆ ਰਸਾਲਾ ਆ ਉਹਨਾਂ ਨੂੰ ਇਹ ਪਤਾ ਲੱਗਾ ਸੀਗਾ ਵੀ ਗਵਰਨਰ ਨਿਊਸਮ ਸਟੀਨਬਰਗ ਨੂੰ 3rd ਡਿਸਟ੍ਰਿਕਟ ਕੋਰਟ ਆਫ ਅਪੀਲ ਜਿਹੜੀ ਸੈਕਰਾਮੈਂਟੋ 'ਚ ਆ ਉਸ ਦੇ ਜੱਜ ਵਜੋਂ ਜਿਹੜਾ ਉਹ ਦੇਖ ਰਹੇ ਆ ਵੀ ਉੱਥੇ ਇਸ ਨੂੰ ਲਾਇਆ ਜਾਵੇ। ਸੋ ਹੁਣ ਜੁਡੀਸ਼ੀਅਲ ਨੋਮੀਨੀਜ਼ ਦੇ ਵੈਟਿੰਗ ਪ੍ਰੋਸੈਸ ਦੇ ਵਿੱਚੋਂ ਇਹ ਨਿਕਲਣਗੇ ਤਾਂ ਇੱਕ ਟਾਈਮ ਦੇ ਉੱਤੇ ਮੇਅਰ ਰਹੇ, ਹੌਲੀ ਹੌਲੀ ਜੱਜ ਵੱਲ ਨੂੰ ਵੱਧ ਰਹੇ ਆ। ਤੇ ਖਬਰਾਂ ਦਾ ਸਮਾਂ ਵੀ ਸਾਡਾ ਸਮਾਪਤੀ ਵਾਲਾ ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਸਟਾਕ ਮਾਰਕੀਟ ਅੱਜ ਜਿਹੜਾ ਹਰਜੋਤ ਸਿੰਘ ਜੀ ਮਿਲਿਆ ਜੁਲਿਆ ਜਿਹੜਾ ਉਹ ਦਿਨ ਰਿਹਾ। ਡਾਓ ਜੋਨ 37 ਪੁਆਇੰਟ 38 ਪੁਆਇੰਟ ਵੱਧ ਕੇ ਜਿਹੜਾ 33,241 ਤੇ ਬੰਦ ਹੋਇਆ। S&P 15 ਪੁਆਇੰਟ ਘਟ ਕੇ 3829 ਤੇ ਨੈਸਡੈਕ 145 ਪੁਆਇੰਟ ਘਟ ਕੇ 10,353 ਤੇ ਬੰਦ ਹੋਇਆ। ਸੋਨੇ ਦਾ ਭਾਅ $1820 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ,
10 year yield 3.84%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 16,687 ਤੇ ਇਥੀਰੀਅਮ 1208 ਯੂਐਸ ਡਾਲਰ ਦੇ ਬਰਾਬਰ ਚੱਲ ਰਿਹਾ ਆ। ਜੀ, ਰਸ਼ੀਆ ਦੀ ਜਿਹੜੀ ਆਈਸੋਲੇਸ਼ਨ ਆ ਗਲੋਬਲ ਮਾਰਕੀਟਸ ਦੇ ਵਿੱਚ, ਉਹਦੇ ਕਰਕੇ ਉਹਨਾਂ ਦੀ ਇਕਨੋਮੀ ਆ ਬਹੁਤ ਬੈਡ ਹੋ ਰਹੀ ਹੈ। ਕਹਿੰਦੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਸਟੇਟਸ 'ਚ ਰਹਿ ਕੇ ਹੀ ਆ, ਤੇ એનર્ਜੀ ਸੁਪਰ ਪਾਵਰ ਵੱਲੋਂ ਉਹ ਬਹੁਤ ਡਾਊਨ ਜਾ ਰਹੇ ਹੈਗੇ ਆ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 78 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇੱਥੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ। USA।